ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਆਂ ਲੈ ਕੇ ਹਾਜ਼ਰ ਹੋ ਗਏ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਜੁੜਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਸਾਨੂੰ ਦੱਸਦੇ ਨੇ ਜੀ ਖਬਰਾਂ ਭਾਰਤ ਦੀਆਂ ਜਾਂ ਪੰਜਾਬ ਦੀਆਂ ਕਿ ਉੱਥੇ ਕੀ ਕੁਝ ਹੋ ਰਿਹਾ ਆ। ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਸਕਦੇ ਹੋ ਜੀ ਰੇਡੀਓ ਸੈੱਟ ਤੇ ਨੈੱਟ ਤੇ, ਜਾਂ ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਚੱਲਦੇ ਫਿਰਦੇ ਕੰਮ ਕਾਰ ਕਰਦੇ ਫੋਨ ਤੇ ਵੀ ਸੁਣ ਸਕਦੇ ਹਾਂ ਜੀ। ਨੈੱਟ ਤੇ ਸੁਣ ਲਈ www.punjabiradiousa.com। ਤੇ ਜੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਫੋਨ ਤੇ ਸੁਣਨਾ ਆ ਤੇ ਫੋਨ ਨੰਬਰ ਡਾਇਲ ਕਰਕੇ ਸੁਣ ਸਕਦੇ ਹੋ ਜੀ 8325515029 832 551 5029। ਤੇ ਦੂਸਰਾ ਫੋਨ ਨੰਬਰ ਹੈ ਜੀ 605 475 68 68। ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਹੀ ਸਰੋਤਿਆਂ ਦਾ ਇੱਕ ਵਾਰੀ ਸਵਾਗਤ ਕਰਦੇ ਹਾਂ ਜੀ। ਪੰਜਾਬੀ ਰੇਡੀਓ ਯੂਐਸਏ ਦੇ ਉਹਨਾਂ ਸਪਾਂਸਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਜੀ। ਕਰਮਪਾਲ ਸਿੰਘ ਤੇ ਜਸਜੀਤ ਕੌਰ, ਕਲੋਬਸ ਤੋਂ ਰਣਜੀਤ ਸਿੰਘ, ਲੇਕਵੁੱਡ ਨਿਊਜਰਸੀ ਤੋਂ ਰਜਿੰਦਰ ਕੌਰ ਜੀ, ਸੈਨੋਜੇ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਤੁਹਾਡੇ। ਤੇ ਅਸੀਂ ਜੀ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਜੀ ਬਲਤੇਜ ਪੰਨੂ ਜੀ, ਆਪਾਂ ਜਿਵੇਂ ਪੰਜਾਬ ਤੇ ਪੂਰੇ ਭਾਰਤ ਦੀ ਗੱਲਬਾਤ ਕਰਦੇ ਹਾਂ ਕਿ ਜਿਹੜੇ ਹੈਡਿੰਗ ਹੁੰਦੇ ਹੈਗੇ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਆ, ਤੇ ਗੱਲਬਾਤ ਹਰਿਆਣੇ ਦੇ ਵਿੱਚੋਂ ਕਰਦੇ ਹਾਂ ਕਿ ਉੱਥੇ ਵੀ ਜਿਹੜਾ ਕਾਂਗਰਸ ਨੂੰ ਜਿਹੜਾ ਬਹੁਤ ਵੱਡਾ ਝਟਕਾ ਲੱਗਾ ਹੈ, ਕਿਹੜੇ ਕਿਹੜੇ ਲੀਡਰ ਆ ਜਿਹੜੇ ਉਹ ਆਪਣੇ ਪਾਰਟੀ ਛੱਡ ਗਏ ਆ। ਹਰਿਆਣੇ ਦੇ ਵਿੱਚ ਜਿਹੜੀਆਂ ਚੋਣਾਂ ਨੇ ਜੀ ਉਹ ਐਨੀ ਟਾਈਮ ਅਨਾਊਂਸ ਹੋ ਸਕਦੀਆਂ ਨੇ, ਜਿਹਦੇ ਕਰਕੇ ਉੱਥੇ ਸਰਗਰਮੀਆਂ ਜਿਹੜੀਆਂ ਉਹ ਵਾਹਵਾ ਤੇਜ਼ ਹੋਈਆਂ ਨੇ। ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਿਤ ਸ਼ਾਹ, ਉਹ ਹਰਿਆਣੇ ਦਾ ਦੌਰਾ ਵੀ ਕਰ ਰਹੇ ਨੇ। ਤੇ ਜਿਹੜਾ ਝਟਕਾ ਲੱਗਣ ਦੇ ਆਸਾਰ ਸਨ ਜੀ ਉਹ ਲੱਗਿਆ ਜਿਹੜਾ ਕਾਂਗਰਸ ਨੂੰ 41 ਸਾਲ ਤੋਂ ਕਾਂਗਰਸ ਦੇ ਵਿੱਚ ਰਹੇ ਜਿਹੜੇ ਬਰਿੰਦਰ ਸਿੰਘ ਨੇ ਉਹ ਜੀਂਦ ਦੇ ਵਿੱਚ ਆਪਣੇ ਸਾਥੀਆਂ ਸਣੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਪਿਛਲੇ ਦਿਨੀ ਕਾਂਗਰਸ ਨੇ ਉਹਨਾਂ ਨੂੰ ਸਸਪੈਂਡ ਜਿਹੜਾ ਸੀਗਾ ਕਾਂਗਰਸ ਦੇ ਵਿੱਚੋਂ ਕਰ ਦਿੱਤਾ ਸੀਗਾ। ਬਰਿੰਦਰ ਸਿੰਘ ਹੋਰੀ ਲਗਾਤਾਰ ਭੁਪਿੰਦਰ ਸਿੰਘ ਹੁੱਡਾ ਦਾ ਵਿਰੋਧ ਕਰਦੇ ਆਏ ਨੇ ਜੀ। ਉਹਨਾਂ ਨੇ ਇਹ ਵੀ ਗੱਲ ਕਹੀ ਹੋਈ ਸੀ ਕਿ ਜੇ ਭੁਪਿੰਦਰ ਸਿੰਘ ਹੁੱਡਾ ਉਹਨਾਂ ਦੀ ਅਗਵਾਈ ਦੇ ਵਿੱਚ ਚੋਣਾਂ ਜਿਹੜੀਆਂ ਉਹ ਲੜੀਆਂ ਤਾਂ ਉਹ ਆਜ਼ਾਦ ਤੌਰ ਦੇ ਉੱਤੇ ਖੜੇ ਜਿਹੜਾ ਦੀ ਉਹ ਹੋ ਜਾਣਗੇ। ਕਾਂਗਰਸ ਨੇ ਇਹਨਾਂ ਗੱਲਾਂ ਦੀ ਜਿਹੜੀ ਇਹਦੀ ਕੋਈ ਪਰਵਾਹ ਨਹੀਂ ਕੀਤੀ, ਜਿਹਦੇ ਕਰਕੇ ਉਹਨਾਂ ਦੀਆਂ ਜਿਹੜੀਆਂ ਬਾਗੀ ਸੁਰਾਂ ਸਨ ਉਹ ਜਾਰੀ ਰਹੀਆਂ। ਤੇ ਹੁਣ ਇਹ ਬਾਗੀ ਸੁਰਾਂ ਜਿਹੜੀਆਂ ਜੀ ਉਹ ਅਸਲ ਬਗਾਵਤ ਦੇ ਰੂਪ ਦੇ ਵਿੱਚ ਜਿਹੜੀਆਂ ਉਹ ਬਦਲ ਗਈਆਂ ਨੇ। ਭਾਵ ਕਿ ਬਰਿੰਦਰ ਸਿੰਘ ਹੋਰੀ ਜਿਹੜੇ ਨੇ ਜੀ ਉਹ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਨੇ। ਉਹ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਆਪਣੇ ਆਪ ਨੂੰ ਕਹਿੰਦੇ ਸਨ ਜੀ। ਇੱਧਰ ਕਾਂਗਰਸ ਦੇ ਵਿੱਚ ਬੀਜੇਪੀ ਦੇ ਨਾਲ ਉਹਨਾਂ ਦਾ ਕੀ ਸਮਝੌਤਾ ਹੋਇਆ, ਇਹ ਕੁਝ ਜ਼ਿਆਦਾ ਡੀਟੇਲ ਜਿਹੜੀ ਹੈ ਉਹ ਨਹੀਂ ਪਤਾ ਕਿ ਉਹ ਕਿਹੜੇ ਸਮਝੌਤੇ ਦੇ ਤਹਿਤ ਉਹਨਾਂ ਦੇ ਨਾਲ ਗਏ ਨੇ। ਪਰ ਨਿਰਸੰਦੇਹ ਇਹ ਇੱਕ ਝਟਕਾ ਜਿਹੜਾ ਜੀ ਲੱਗਿਆ ਕਾਂਗਰਸ ਨੂੰ। ਬੇਸ਼ੱਕ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਭੁਪਿੰਦਰ ਸਿੰਘ ਹੁੱਡਾ ਹੋਰੀ ਉਹ ਕਹਿੰਦੇ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਫਰਕ ਤਾਂ ਜਿਹੜਾ ਉਹ ਪੈਂਦਾ ਜੀ, ਕਿਉਂਕਿ ਬਰਿੰਦਰ ਸਿੰਘ ਹੋਰੀ ਜਾਟ ਬਰਾਦਰੀ ਦੇ ਵਿੱਚ ਵਾਹਵਾ ਆਪਣੀ ਪੈਂਠ ਰੱਖਦੇ ਨੇ। ਹੁਣ ਵੈਸੇ ਜਾਟ ਜਿਹੜੇ ਨੇ ਉਹ ਭੁਪਿੰਦਰ ਸਿੰਘ ਹੁੱਡਾ ਹੋਰੀ ਵੀ ਨੇ। ਤੇ ਜਦੋਂ ਵੋਟ ਜਿਹੜੀ ਆ ਉਹ ਵੰਡੀ ਜਾਊਗੀ ਤਾਂ ਨਿਰਸੰਦੇਹ ਇਹਦਾ ਨੁਕਸਾਨ ਜਿਹੜਾ ਉਹ ਕਾਂਗਰਸ ਨੂੰ ਹੋ ਸਕਦਾ ਆਉਣ ਵਾਲੀਆਂ ਉੱਥੋਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਅਨੁਸਾਰ। ਇਸ ਵੇਲੇ ਜਿਹੜੀ ਉੱਥੋਂ ਦੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਪਰ ਤੋਲ ਰਹੀ ਹੈ ਇਸ ਪੱਖੋਂ ਕਿ ਉਹਨੇ ਸ਼ਾਇਦ ਇਕੱਲੇ ਤੌਰ ਦੇ ਉੱਤੇ ਜਿਹੜੀਆਂ ਚੋਣਾਂ ਨੇ ਉਹ ਹਰਿਆਣੇ ਦੇ ਵਿੱਚ ਲੜਨੀਆਂ ਨੇ। ਹਰਿਆਣਾ ਜਨਹਿਤ ਕਾਂਗਰਸ ਦੇ ਨਾਲ ਉਹਦਾ ਸਮਝੌਤਾ ਜਿਹੜਾ ਉਹ ਅਜੇ ਤੱਕ ਸਿਰੇ ਨਹੀਂ ਚੜਿਆ ਜੀ। ਤੇ ਜੇ ਅਗਲੀ ਆਪਾਂ ਗੱਲਬਾਤ ਕਰੀਏ ਕਿ ਭਾਜਪਾ ਵਾਲਿਆਂ ਨੇ ਵੀ ਜਿਹੜੀ ਇੱਕ ਨਵੀਂ ਟੀਮ ਬਣਾਈ ਆ ਤੇ ਪਤਾ ਲੱਗਾ ਸੀ ਕਿ ਜਿਹੜਾ ਸੰਘ ਪਰਿਵਾਰ ਹੈਗਾ ਉਸ ਦਾ ਕਾਫੀ ਉਸ ਤੇ ਦਬਦਬਾ ਹੈ। ਅਮਿਤ ਸ਼ਾਹ ਉਹਨਾਂ ਨੇ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਜੀ। ਨਵੀਂ ਟੀਮ ਦੇ ਵਿੱਚ 11 ਮੀਤ ਪ੍ਰਧਾਨ, 8 ਜਨਰਲ ਸਕੱਤਰ ਜਿਹੜੇ ਉਹ ਸ਼ਾਮਲ ਕੀਤੇ ਗਏ ਨੇ। ਹਿਮਾਚਲ ਪ੍ਰਦੇਸ਼ ਦੇ JP ਨੱਡਾ ਨੂੰ ਜਨਰਲ ਸਕੱਤਰ ਲਾਇਆ ਗਿਆ। ਉਧਰ RSS ਦੇ ਹੁਣੇ ਜਿਹੜੇ ਆਏ RS ਚੋਂ ਆਏ ਦੀ ਰਾਮ ਮਾਧਵ ਨੂੰ ਜਨਰਲ ਸਕੱਤਰ ਅਹੁਦੇ ਦੀ ਜ਼ਿੰਮੇਵਾਰੀ ਮਿਲੀ ਹੈ। ਅਮਿਤ ਸ਼ਾਹ ਦੀ ਨਵੀਂ ਟੀਮ ਦੇ ਵਿੱਚ ਵਰੁਣ ਗਾਂਧੀ ਦੀ ਛੁੱਟੀ ਕਰ ਦਿੱਤੀ ਗਈ ਹੈ ਔਰ ਇਸ ਟੀਮ ਦੇ ਵਿੱਚ RSS ਤੋਂ 7 ਲੋਕਾਂ ਨੂੰ ਜਗ੍ਹਾ ਜਿਹੜੀ ਆ ਉਹ ਦਿੱਤੀ ਗਈ ਹੈ। 11 ਦੇ ਵਿੱਚ 7 ਜਿਹੜੇ ਨੇ ਉਹ ਜਿਹੜੇ ਨੇ ਸੰਘ ਪਰਿਵਾਰ ਦੇ ਵਿੱਚੋਂ ਨੇ। ਟੀਮ ਬਣਾਉਂਦੇ ਉਹਨਾਂ ਸੂਬਿਆਂ ਦੇ ਲੋਕਾਂ ਨੂੰ ਤਰਜੀਹ ਦਿੱਤੀ ਗਈ ਹੈ ਜਿਨ੍ਹਾਂ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਹੋਣ ਵਾਲੀਆਂ ਨੇ ਜੀ। ਇਸ ਟੀਮ ਦੀ ਖਾਸ ਗੱਲ ਹੈ ਕਿ ਟੀਮ ਦੇ ਵਿੱਚ 2/3 ਮੈਂਬਰਾਂ ਦੀ ਉਮਰ 50 ਸਾਲ ਤੋਂ ਘੱਟ ਹੈ। ਵਿਜੇ ਰਹਿਤਾਰ ਨੂੰ ਪਾਰਟੀ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਬਣਾਇਆ ਗਿਆ। ਅਨੁਰਾਗ ਠਾਕਰ ਜਿਹੜਾ ਉਹ ਯੁਵਾ ਮੋਰਚੇ ਦੇ ਪ੍ਰਧਾਨ ਜਿਹੜੇ ਨੇ ਉਹ ਬਣੇ ਰਹਿਣਗੇ। ਮੋਦੀ ਹੋਰਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਮਿਤ ਸ਼ਾਹ ਹੋਰਾਂ ਦੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਜੀ ਪ੍ਰਧਾਨ ਬਣਨ ਤੋਂ ਬਾਅਦ
ਤਕਰੀਬਨ ਇਹ ਤੈਅ ਹੀ ਸੀਗਾ ਜੀ ਕਿ ਸੰਘ ਪਰਿਵਾਰ ਦਾ ਜਿਹੜਾ ਗਲਬਾ ਉਹ ਹੁਣ ਹੋਰ ਜ਼ਿਆਦਾ ਇਹਦੇ ਉੱਤੇ ਵਧੂਗਾ ਤੇ ਇਸ 11 ਮੈਂਬਰੀ ਟੀਮ ਦੇ ਵਿੱਚ ਸਿੱਧਾ ਜਿਹੜਾ ਅਸਰ ਆ ਉਹ ਸੰਘ ਪਰਿਵਾਰ ਦਾ ਵੇਖਿਆ ਜਾ ਸਕਦਾ। ਇਹ ਟੀਮ ਕਿਹੜੇ ਤਰੀਕੇ ਨਾਲ ਚੱਲੂਗੀ, ਉਹਦੀਆਂ ਕੀ ਪਾਲਿਸੀਜ਼ ਜਿਹੜੀਆਂ ਨੇ ਹੋਣਗੀਆਂ, ਹਿਡਨ ਏਜੰਡਾ ਜਿਹੜੇ ਉਹ ਕੀ ਹੋਣਗੇ, ਇਹਦੇ ਬਾਰੇ ਤਾਂ ਆਉਣ ਵਾਲੇ ਸਮੇਂ 'ਚ ਗੱਲ ਜਿਹੜੀ ਹੈ ਜੀ ਉਹ ਚੱਲਦੀ ਰਹੂਗੀ। ਪਰ ਟੀਮ ਦੀ ਦਿੱਖ ਜਿਹੜੀ ਹੈ ਨਾ ਜੀ ਉਹ ਦੇਖ ਕੇ ਲੱਗਦਾ ਹੀ ਆ ਕਿ ਕਿਹੋ ਜਿਹਾ ਕੁਝ ਹੋਣ ਵਾਲਾ ਜੀ। ਜੀ ਬਿਲਕੁਲ, ਇਹ ਤਾਂ ਪਹਿਲੇ ਦਿਨ ਤੋਂ ਹੀ ਜਿਹੜੀਆਂ ਅੰਦਰਗਤੀ ਗੱਲਾਂ ਬਾਤਾਂ ਇਹੀ ਸੀਗੀਆਂ ਕਿ ਜਿਹੜੀ ਸੰਘ ਪਰਿਵਾਰ ਹੈਗਾ ਇਸ ਦਾ ਦਬਦਬਾ ਰਹੂਗਾ ਰਾਜਨੀਤੀ ਤੇ। ਅੱਗੇ ਗੱਲ ਕਰਦੇ ਹਾਂ ਜੀ, ਜਿਹੜੇ ਲੜਕੇ ਨੇ ਵਿਕਰਮ ਨੇ ਜੁੱਤੀ ਮਾਰੀ ਆ ਤੇ ਉਹ ਜੁੱਤੀ ਉਸ ਕਿਸ ਤਰ੍ਹਾਂ ਆ, ਉਹ ਜੇਲ੍ਹ ਦੇ ਵਿੱਚ ਹੀ ਹੈਗਾ ਜਾਂ ਉਹਨੂੰ ਛੱਡ ਦਿੱਤਾ ਗਿਆ? ਨਹੀਂ, ਜਦੋਂ ਐਕਚੁਅਲੀ ਇਹ ਜੁੱਤੀ ਵਗੈਰਾ ਜਿਹੜੀ ਘਟਨਾ ਸੀ ਮੈਂ ਕੱਲ ਵੀ ਡੀਟੇਲ ਦੇ ਵਿੱਚ ਸਾਂਝੀ ਕੀਤੀ ਸੀਗੀ। ਜਦੋਂ ਇਹ ਜੁੱਤੀ ਵੱਜੀ ਆ ਤੇ ਸਾਡੇ ਭੋਲੇ ਭਾਲੇ ਮੁੱਖ ਮੰਤਰੀ ਜਿਹੜੇ ਨੇ ਉਹ ਕਹਿੰਦੇ ਅੱਛਾ ਇੱਦਾਂ ਦੀ ਘਟਨਾ ਵੀ ਹੋਈ, ਮੈਨੂੰ ਨਹੀਂ ਪਤਾ, ਜਿਹੜਾ ਅਕਸਰ ਉਹਨਾਂ ਦਾ ਇੱਕ ਸਟਾਈਲ ਹੈ। ਫਿਰ ਇਹ ਵੀ ਕਹਿਤਾ ਕਿ ਕੋਈ ਗੱਲ ਨਹੀਂ, ਮੈਂ ਜਿਹੜਾ ਜੀ ਪਤਾ ਕਰਦਾ ਆ ਤੇ ਮੈਂ ਕਹੂੰਗਾ ਕਿ ਮੁੰਡੇ ਨੂੰ ਜਿਹੜਾ ਉਹ ਛੱਡ ਦਿੱਤਾ ਜਾਵੇ। ਛੱਡਿਆ ਨਹੀਂ ਗਿਆ। ਜਿਹੜੇ ਪੁਲਿਸ ਹੈ ਜੀ ਉਹਨੇ ਇਹਨੂੰ ਸਿੱਧੇ ਰੂਪ ਦੇ ਵਿੱਚ ਰਾਜਨੀਤਿਕ ਰੰਗਤ ਜਿਹੜੀ ਆ ਉਹ ਦੇਣ ਦੀ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ। ਹੁਣ ਜਿਹੜਾ ਇਹਦੇ ਉੱਤੇ ਕੇਸ ਕੀ ਬਣਦਾ ਸੀਗਾ ਜੀ, ਉਹ ਤਾਂ ਕੇਸ ਤਾਂ ਬਹੁਤ ਮਾਮੂਲੀ ਜਿਹਾ ਪਾਇਆ ਗਿਆ। 157 ਜਿਹੜੇ ਆ ਜੀ ਉਹਦੇ ਤਹਿਤ ਇਹਨੂੰ 25 ਤਰੀਕ ਤੱਕ ਲੁਧਿਆਣੇ ਦੀ ਜੇਲ੍ਹ ਜਿਹੜਾ ਜੀ ਉਹ ਭੇਜ ਦਿੱਤਾ ਗਿਆ ਜੀ। ਜਿਹੜੀ 157 ਹੈ ਜੀ ਇਹਦੇ ਵਿੱਚ SDM ਦੇ ਕੋਲੇ ਜਿਹੜੀ ਉਸੇ ਵੇਲੇ ਜ਼ਮਾਨਤ ਜਿਹੜੀ ਆ ਜੀ ਉਹ ਹੋ ਜਾਂਦੀ, ਬੇਲੇਬਲ ਫੈਂਸ ਆ, ਸਾਰੇ ਜਾਣਦੇ ਨੇ। 157 ਜਿਹੜੀ ਲੜਾਈ ਝਗੜੇ ਦੇ ਵਾਸਤੇ ਉਹ ਹੁੰਦੀ ਹੈ। ਇਹਦੇ ਵਾਸਤੇ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਜੀ ਉਹ ਖੰਨੇ ਪਹੁੰਚ ਗਏ ਆਪਣਾ ਵਕੀਲ ਜਿਹੜਾ ਨਾਲ ਲੈ ਕੇ ਕਿ ਇਹਦੀ ਜ਼ਮਾਨਤ ਜਿਹੜੀ ਆ ਉਹ ਦਵਾਈ ਜਾਵੇ। ਪਰ ਉਹਨਾਂ ਦਾ ਇਹ ਕਹਿਣਾ ਹੈ ਕਿ SDM ਤੇ ਜਿਹੜੇ ਮੈਜਿਸਟਰੇਟ ਨੇ ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ, ਜਦੋਂ ਕਿ ਉਹਨਾਂ ਨੇ ਕਿਹਾ ਸੀਗਾ ਕਿ 157 ਦੀ ਜੇ ਕਿਸੇ ਜ਼ਮਾਨਤ ਹੈ ਤੇ ਉਹ ਮੌਕੇ ਦੇ ਉੱਤੇ ਲੈ ਲੈਣਗੇ। ਮੈਂ ਇਹ ਵੀ ਦੱਸਦਾ ਕਿ ਜਿਹੜਾ ਕੱਲ, ਕਿਉਂਕਿ ਸ਼ਨੀਚਰਵਾਰ ਸੀਗਾ, ਉਦੋਂ ਇਹ ਜਿਹੜੀ ਜ਼ਮਾਨਤ ਸੀ ਉਹ 5 ਵਜੇ ਤੱਕ ਲਈ ਜਾ ਸਕਦੀ ਸੀਗੀ ਤੇ ਕੁਝ ਤਰੀਕਾ ਇਹਨਾਂ ਦਾ ਅਪਣਾਇਆ ਗਿਆ ਕਿ ਜ਼ਮਾਨਤ ਜਿਹੜੀ ਉਹ ਨਾ ਲਈ ਜਾਵੇ। ਹੁਣ ਐਤਵਾਰ, ਫਿਰ ਸੋਮਵਾਰ ਨੂੰ ਛੁੱਟੀ ਆ, ਮੰਗਲਵਾਰ ਨੂੰ ਜਿਹੜੀ ਆ ਜੀ ਉਹ ਜ਼ਮਾਨਤ ਇਹਦੀ ਉਹ ਹੋਊਗੀ ਜੀ ਵਿਕਰਮ ਤੇ ਉਹਦੇ ਸਾਥੀਆਂ ਦੀ। ਜਿਹੜੀ ਪੁਲਿਸ ਦੀ ਕਹਾਣੀ ਆ ਜੀ ਉਹ ਇਹ ਦੱਸਦੀ ਆ ਕਿ ਇਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਰੇਕੀ ਕਰਕੇ ਉਸ ਜਗ੍ਹਾ ਦੀ ਜਿਹੜੀ ਆ ਜੀ ਇਹਨੂੰ ਇਹ ਘਟਨਾ ਜਿਹੜੀ ਹੈ ਜੀ ਉਹਨੂੰ ਅੰਜਾਮ ਦਿੱਤਾ। ਉਹ 3 ਦਿਨ ਜਿਹੜਾ ਜੀ ਉਹ ਇੱਥੇ ਜਾਂਦੇ ਰਹੇ ਨੇ, ਸਾਰਾ ਕੁਝ ਜਿਹੜਾ ਉਹ ਦੇਖਣ ਦੇ ਵਾਸਤੇ ਕਿ ਕਿਵੇਂ ਜਿਹੜੀ ਜੁੱਤੀ ਆ ਉਹ ਸੁੱਟੀ ਜਾ ਸਕਦੀ ਹੈ। ਜਿਹੜੇ ਵਿਕਰਮ ਦੇ ਬਿਆਨ ਨੇ ਜਿਹੜੇ ਉਹਦੇ ਫੌਰਨ ਇਸ ਘਟਨਾ ਤੋਂ ਬਾਅਦ ਦਿੱਤੇ ਨੇ ਜੀ, ਹੁਣ ਜਿਹੜੇ ਬਹੁਤੇ ਕਾਨੂੰਨ ਦੇ ਜਾਣਕਾਰ ਨੇ ਨਾ ਜੀ ਉਹ ਇਹ ਕਹਿੰਦੇ ਨੇ ਕਿ ਉਹਨੇ ਜਿਹੜਾ ਬਿਆਨ ਦਿੱਤਾ ਜੀ ਉਹ ਬਕਾਇਦਾ ਤੌਰ ਤੇ ਲੱਗਦਾ ਜੀ ਕਿ ਉਹਨੇ ਪੁੱਛ ਕੇ ਕਿਸੇ ਵਕੀਲ ਵਗੈਰਾ ਦੀ ਸਲਾਹ ਕਰਕੇ ਦਿੱਤਾ ਗਿਆ ਬਿਆਨ ਹੈ, ਜਿਹਦੇ ਵਿੱਚ ਉਹਨੇ ਇਹ ਗੱਲ ਕਹੀ ਆ ਉਸ ਬਿਆਨ ਦੇ ਉੱਤੇ ਜਿਹੜਾ ਕਿ ਮੀਡੀਆ ਨੇ ਪ੍ਰਸਾਰਿਤ ਵੀ ਕਰਤਾ ਔਰ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਤਾਂ ਬਹੁਤ ਉਹ ਘੁੰਮ ਰਿਹਾ ਕਿ ਮੈਂ ਇਹ ਜੁੱਤੀ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲ ਨਹੀਂ ਸੁੱਟੀ, ਮੈਂ ਮੁੱਖ ਮੰਤਰੀ ਵੱਲ ਇਹ ਜੁੱਤੀ ਜਿਹੜੀ ਆ ਸੁੱਟੀ ਹੈ। ਇੱਕ ਦੂਜੀ ਗੱਲ ਉਹਨੇ ਕਹੀ ਹੈ ਕਿ ਮੈਂ ਫਿਜ਼ੀਕਲ ਤੌਰ ਦੇ ਉੱਤੇ ਹਰਟ ਨਹੀਂ ਕੀਤਾ, ਮੈਂ ਇਹ ਜੁੱਤੀ ਜਿਹੜੀ ਆ ਉਹ ਮੂੰਹ ਤੇ ਵੀ ਮਾਰ ਸਕਦਾ ਸੀਗਾ, ਪੱਗ ਤੇ ਵੀ ਮਾਰ ਸਕਦਾ ਸੀਗਾ, ਪਰ ਮੈਂ ਰਿਸਪੈਕਟ ਕੀਤੀ ਆ। ਇਹ ਜੁੱਤੀ ਜਿਹੜੀ ਆ ਪੈਰਾਂ 'ਚ ਸੁੱਟੀ ਆ, ਜਿਹੜੀ ਕਿ ਮੈਂ ਆਪਣਾ ਵਿਰੋਧ ਦਰਜ ਕਰਾਉਣ ਦੇ ਵਾਸਤੇ ਸੁੱਟੀ ਹੈ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਕਿੰਨੀ ਵੱਧ ਰਹੀ ਹੈ। ਜਿਹੜੇ ਉਹਦੇ ਇਹ ਬਿਆਨ ਨੇ ਟੈਕਨੀਕਲੀ ਤੌਰ ਦੇ ਉੱਤੇ ਉਹਨੂੰ ਜਿਹੜਾ ਜੀ ਸਖਤ ਕਿਸੇ ਧਾਰਾ ਦੇ ਤਹਿਤ ਉੱਤੇ ਪਰਚਾ ਦਰਜ ਕਰਨ ਤੋਂ ਰੋਕਦੇ ਨੇ। ਇਸੇ ਕਰਕੇ 157 ਜਿਹੜੀ ਹੈ ਜੀ ਉਹ ਲਾਈ ਗਈ ਆ। ਇਹ ਰੋਸ ਆ ਜੀ ਪੰਜਾਬ ਦੇ ਵਿੱਚ ਪੰਜਾਬੀਆਂ ਦਾ, ਜਾਂ ਤੁਸੀਂ ਇਹ ਕਹਿ ਲਓ ਜਿਹੜੇ ਬੇਰੁਜ਼ਗਾਰ ਨੇ, ਕਿਉਂਕਿ ਆਪਾਂ ETT ਵਾਲਿਆਂ ਦੀ ਵੀ ਖਬਰ ਜਿਹੜੀ ਸਾਂਝੀ ਕਰਦੇ ਰਹੇ ਹਾਂ, ਅਜੇ ਵੀ ਉਹ ਭੁੱਖ ਹੜਤਾਲ ਦੇ ਉੱਤੇ ਮਰਨ ਵਾਸਤੇ ਉੱਤੇ ਜਿਹੜੇ ਜੀ ਉਹ ਬੈਠੇ ਹੋਏ ਨੇ। ਅੱਜ ਜਿਹੜੀ ਲੁਧਿਆਣੇ ਦੇ ਵਿੱਚ ਜਿਹੜੀ ਬੇਰੁਜ਼ਗਾਰਾਂ ਦੀ ਮੀਟਿੰਗ ਆ ਉਹ ਸੱਦੀ ਗਈ ਆ ਇਸੇ ਹੀ ਸਬੰਧ ਦੇ ਵਿੱਚ, ਔਰ ਉੱਥੇ ਉਹ ਆਪਣਾ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਉਲੀਕਣਗੇ ਸ਼ਾਇਦ। ਸੋ ਕਿਉਂਕਿ 21 ਤਰੀਕ ਨੂੰ ਵੋਟਾਂ ਪੈ ਰਹੀਆਂ ਨੇ, ਦੇਖਦੇ ਹਾਂ ਜੀ ਕਿ ਉਹ ਤੋਂ ਪਹਿਲਾਂ ਜਿਹੜੀ ਸਰਕਾਰ ਆ ਉਹ ਇਸ ਮਾਮਲੇ ਤੇ ਕੀ ਪੈਂਤੜਾ ਅਪਣਾਉਂਦੀ ਹੈ। ਜੇ ਕਾਨੂੰਨੀ ਪੱਖ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੰਗਲਵਾਰ ਤੋਂ ਪਹਿਲਾਂ ਉਹਦੀ ਜ਼ਮਾਨਤ ਨਹੀਂ ਹੋ ਸਕਦੀ, ਜੇ ਇਹ ਬੇਰੁਜ਼ਗਾਰ ਜਿਹੜੇ ਨੇ ਕੋਈ ਪ੍ਰੋਗਰਾਮ ਅਗਲਾ ਦਿੰਦੇ ਨੇ ਤਾਂ ਇਹ ਨਵੀਂ ਮੁਸੀਬਤ ਹੋ ਸਕਦੀ ਹੈ ਜੀ ਸੱਤਾਧਾਰੀ ਧਿਰ ਦੇ ਵਾਸਤੇ, ਜਿਹੜੀ ਪਹਿਲਾਂ ਹੀ 2 ਸੀਟਾਂ ਉੱਤੇ ਫਸੀ ਹੋਈ ਹੈ ਜੀ। ਜੀ ਬਿਲਕੁਲ, ਉਹਨਾਂ ਦੇ ਕੋਲ ਡੰਡਾ ਹੈਗਾ ਆ, ਉਹਨਾਂ ਨੂੰ ਬਹੁਤੀ ਫਿਕਰ ਨਹੀਂ ਲੋਕਾਂ ਦੀ ਹੈਗੀ, ਉਹ ਸਾਰਿਆਂ ਨੂੰ ਪਤਾ ਹੀ ਹੈਗਾ ਆ। ਤੇ ਅੱਗੇ ਗੱਲ ਜਿਵੇਂ ਇਹਨਾਂ ਦੀ ਕਰੀਏ ਕਿ ਜਿਹੜੇ ਸੱਤਾਧਾਰੀ ਪਾਰਟੀ ਆ ਅਕਾਲੀ ਦਲ ਆ, ਇਹਨਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਜਿਹੋ ਜਿਹਾ ਬਿਆਨ ਉਹਨਾਂ ਦਾ ਆਇਆ ਉਹ ਸਿੱਧਮ ਸਿੱਧੀ ਜਿਹੜੀ ਧਮਕੀ ਹੈ ਜੀ
ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਹ ਵਰਕਰ ਹੈ, ਉਹਦਾ ਅਹੁਦੇਦਾਰ ਹੈ ਜਿਹਨੇ ਕਿ ਇਹ ਜੁੱਤੀ ਜਿਹੜੀ ਹੈ ਸੁੱਟੀ ਆ। ਆਮ ਆਦਮੀ ਪਾਰਟੀ ਵਾਲੇ ਇਹ ਕਹਿੰਦੇ ਆ ਜੀ ਕਿ ਅਸੀਂ ਆਪਣੇ ਸਾਰੇ ਜਿਹੜੇ ਅਹੁਦੇਦਾਰੀ ਦੇ ਵਿੰਗ ਸੀ ਉਹ ਭੰਗ ਕਰ ਦਿੱਤੇ ਹੋਏ ਨੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ। ਉਹ ਕਹਿੰਦੇ ਕਿਸੇ ਪਾਰਟੀ ਦਾ ਸਪੋਰਟਰ ਜਾਂ ਵੋਟਰ ਤਾਂ ਕੋਈ ਵੀ ਹੋ ਸਕਦਾ ਹੈ, ਇਸ ਕਰਕੇ ਉਹਨੂੰ ਆਮ ਆਦਮੀ ਪਾਰਟੀ ਦਾ ਅਹੁਦੇਦਾਰ ਜਿਹੜਾ ਕਿਹਾ ਜਾਣਾ, ਉਹਨਾਂ ਨੇ ਕਿਹਾ ਕਿ ਰਾਜਸੀ ਰੰਗਤ ਦਿੱਤੀ ਹੈ। ਜਿਹੜੇ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਉਹਨਾਂ ਨੇ ਸਿੱਧਮ ਸਿੱਧੀ ਧਮਕੀ ਵਾਲੀ ਲੈਂਗੁਏਜ ਦੇ ਵਿੱਚ ਇਹ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਬਾਜ ਆਵੇ। ਉਹਨਾਂ ਕਿਹਾ ਕਿ ਜੇ ਸਾਡੇ ਵਰਕਰ ਉਹਨਾਂ ਦੇ ਵਰਕਰਾਂ ਵੱਲ ਨੂੰ ਹੋ ਤੁਰੇ ਤੇ ਫਿਰ ਸੰਭਾਲਣਾ ਔਖਾ ਹੋ ਜਾਊਗਾ। ਏਡੀ ਵੱਡੀ ਜਿਹੜੀ ਹੈ ਜੀ ਉਹਨਾਂ ਨੇ ਧਮਕੀ ਇੱਥੇ ਦਿੱਤੀ ਹੈ। ਵੇਖਿਆ ਜਾਵੇ ਤਾਂ ਜੇ ਵਿਕਰਮ ਦੇ ਉੱਤੇ ਜਿਹੜਾ ਕੇਸ ਦਰਜ ਕੀਤਾ ਹੈ ਤਾਂ ਕੇਸ ਦਾ ਦਰਜ ਮਹੇਸ਼ਿੰਦਰ ਸਿੰਘ ਗਰੇਵਾਲ ਹੋਰਾਂ ਦੇ ਉੱਤੇ ਵੀ ਹੋਣਾ ਚਾਹੀਦਾ। ਜਿਸ ਕਿਸਮ ਦੀ ਉਹਨਾਂ ਨੇ ਧਮਕੀ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ, ਭਾਵ ਕਿ ਜਿਹੜਾ ਇੱਕ ਵਰਗ ਜਿਹੜਾ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਉਕਸਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ ਤਾਂ ਕਿ ਇਹ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਦੋ ਜਗ੍ਹਾ ਤੋਂ ਉੱਥੋਂ ਉਹਨਾਂ ਨੂੰ ਜਿਹੜਾ ਇਹਨਾਂ ਦੀ ਇੱਦਾਂ ਦੀ ਗੱਲ ਜਿਹੜੀ ਕਹਿ ਕੇ ਗਲ ਪਵਾਇਆ ਜਾ ਸਕੇ ਦੂਜੇ ਵਰਕਰਾਂ ਦੇ। ਅਕਸਰ ਇਹ ਜਿਹੜੇ ਲੀਡਰ ਨੇ, ਖਾਸ ਤੌਰ ਦੇ ਉੱਤੇ ਅਕਾਲੀ ਲੀਡਰ ਜਿਹੜੇ ਨੇ, ਉਹ ਲੋਕਾਂ ਦੇ ਪੁੱਤ ਪਹਿਲਾਂ ਵੀ ਇਸੇ ਤਰੀਕੇ ਦੇ ਨਾਲ ਝੋਕਦੇ ਰਹੇ ਨੇ ਜੀ। ਇਹ ਉਸੇ ਤਰੀਕੇ ਦਾ ਬਿਆਨ ਹੈ ਜੀ ਜਿੱਦਾਂ ਦਾ ਵਿਚਰ ਜਾਂ ਪੁੱਤ ਸੂਲੀ ਤੇ ਕਰਤਾਰ ਭਲੀ ਕਰੂਗਾ, ਉਹ ਗੱਲ ਹੈ ਜੀ। ਇਹ ਸਿੱਧਮ ਸਿੱਧਾ ਜਿਹੜਾ ਸੱਦਾ ਹੈ ਪੰਜਾਬ ਦੇ ਵਿੱਚ ਗੜਬੜ ਕਰਾਉਣ ਦਾ, ਜਦੋਂ ਸੱਤਾਧਾਰੀ ਧਿਰ ਹੋਵੇ ਜਿਹਦੀ ਜ਼ਿੰਮੇਵਾਰੀ ਜ਼ਿਆਦੀ ਬਣਦੀ ਹੈ ਕਿ ਉਹ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਰੱਖੇ। ਮਹੇਸ਼ਿੰਦਰ ਸਿੰਘ ਗਰੇਵਾਲ ਹੋਰਾਂ ਦਾ ਜਿਹੜਾ ਬਿਆਨ ਹੈ ਇਹ ਭੜਕਾਊ ਬਿਆਨ ਹੈ ਔਰ ਦੇਖਿਆ ਜਾਵੇ ਤਾਂ ਪਰਚਾ ਉਹਨਾਂ ਦੇ ਉੱਤੇ ਵੀ ਦਰਜ ਹੋਣਾ ਬਣਦਾ ਜੀ। ਬਿਲਕੁਲ ਜੀ, ਕਿੰਨੇ ਕੁ ਪਰਚੇ ਦਰਜ ਕੀਤੇ ਗਏ ਆ, ਅਕਾਲੀ ਵਰਕਰਾਂ ਨੇ ਗੋਲੀਆਂ ਵੀ ਚਲਾਈਆਂ ਆ, ਕਤਲ ਵੀ ਕੀਤੇ ਆ, ਪਰ ਫਿਰ ਵੀ ਉਹ ਖੁੱਲ੍ਹੇਆਮ ਘੁੰਮ ਰਹੇ ਆ। ਜੇ ਦੇਖਿਆ ਜਾਵੇ ਤਾਂ ਲਾ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ, ਸਿਰਫ ਤੇ ਸਿਰਫ ਇਹਨਾਂ ਨੂੰ ਖਤਰਾ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਤੋਂ ਜਿਹੜਾ ਉਹ ਦਿਖਾਈ ਦੇ ਰਿਹਾ ਆ, ਉਹਦੇ ਖਾਤਰ ਹੀ ਇੰਨਾ ਕੁਛ ਇਹ ਕਰ ਰਹੇ ਆ। ਤੇ ਜਿਹੜੀ ਇਹਨਾਂ ਨੇ ਜੁੱਤੀ ਸਿੱਟੀ ਆ ਵਿਕਰਮ ਨੇ ਆਪਣੇ ਮੁੱਖ ਮੰਤਰੀ ਦੀ ਕੁਰਸੀ ਵੱਲ ਨੂੰ, ਤੇ ਉਹਦੇ ਤੋਂ ਜਿਹੜੇ ਰਾਜਨੀਤਿਕ ਲੋਕ ਹੈਗੇ ਆ ਕਾਫੀ ਚਿੰਤਾਤਰ ਲੱਗਦੇ ਆ। ਦੋ ਤਾਂ ਪਾਰਟੀਆਂ ਜਿਹੜੀਆਂ ਅਹਿਮ ਪਾਰਟੀਆਂ ਨੇ ਪੰਜਾਬ ਦੀਆਂ, ਬਿਲਕੁਲ ਉਹ ਚਿੰਤਾ ਦੇ ਵਿੱਚ ਨੇ ਜੀ ਇਸ ਪੱਖੋਂ। ਉਹਦਾ ਰੀਜ਼ਨ ਇਹ ਹੈ ਜੀ ਕਿ ਇਹਨੇ ਡਰ ਜਿਹੜਾ ਇਹਨਾਂ ਦੀ ਉਹ ਲੀਡਰਾਂ ਦੇ ਵਿੱਚ ਇੱਕ ਪੈਦਾ ਕਰ ਦਿੱਤਾ, ਕਿਉਂਕਿ ਰੋਸ ਤਾਂ ਪਹਿਲਾਂ ਹੀ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਦਿਨੋਂ ਦਿਨ ਵੱਧ ਰਿਹਾ ਜੀ। ਇਹ ਰੋਸ ਜਿਹੜਾ ਹੈ ਜੀ ਬੇਰੁਜ਼ਗਾਰੀ ਨੂੰ ਲੈ ਕੇ ਹੈ ਜਾਂ ਜਿਹੜੇ ਧੱਕਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਉਹਨੂੰ ਲੈ ਕੇ ਹੈ ਕਿ ਜਿਹੜਾ ਧੱਕਾ ਕੀਤਾ ਕਰਵਾਇਆ ਜਾ ਰਿਹਾ ਜੀ। ਜੋ ਕੁਛ ਇੱਥੇ ਹੋ ਰਿਹਾ, ਇਹ ਜਿਹੜੀ ਜੁੱਤੀ ਸੁੱਟਣ ਵਾਲਾ ਜਿਹੜਾ ਮਾਮਲਾ ਹੈ ਜੀ, ਉਸ ਤੋਂ ਬਾਅਦ ਅਕਾਲੀ ਦਲ ਦੇ ਜਿਹੜੇ ਨੇਤਾ ਨੇ ਉਹ ਖਾਸ ਤੌਰ ਦੇ ਉੱਤੇ ਜਿਹੜੇ ਉਹ ਡਰੇ ਹੋਏ ਨੇ। ਦੂਸਰੇ ਜਿਹੜੇ ਕਾਂਗਰਸ ਵਾਲੇ ਨੇ ਡਰੇ ਹੋਏ ਉਹ ਵੀ ਨੇ ਜੀ। ਉਹ ਇਸ ਕਰਕੇ ਡਰੇ ਨੇ ਕਿ ਇਹ ਜਿਹੜਾ ਰੋਸ ਹੈ ਕਿਤੇ ਹੋਰ ਜ਼ਿਆਦਾ ਨਾ ਵੱਧ ਜਾਵੇ, ਭਾਵ ਕਿ ਇਹ ਜੁੱਤੀਆਂ ਸੁੱਟਣ ਦਾ ਸਿਲਸਿਲਾ। ਕੱਲ ਇੱਕ ਜਿਹੜੇ ਵਿਅਕਤੀ ਨੇ ਜੀ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਤਾਂ ਉਹ ਇਹ ਕਹਿੰਦੇ ਕਿ ਇਸ ਵੇਲੇ ਜਿਹੜੀ ਪੁਲਿਸ ਹੈ ਉਹ ਕੀ ਕਰਦੀ ਹੈ ਕਿ ਜਦੋਂ ਜਿੱਥੇ ਸਮਾਗਮ ਹੋਣਾ ਹੁੰਦਾ ਉਹ ਪਹਿਲਾਂ ਜੁੱਤੀ ਸੁੱਟ ਕੇ ਦੇਖਦੀ ਹੈ ਕਿ ਕਿੱਥੋਂ ਕੁ ਜਿਹੜਾ ਜੀ ਉਹ ਨਹੀਂ ਵੱਜਦੀ ਜੁੱਤੀ, ਫਿਰ ਉਹਨਾਂ ਦੂਰ ਜਿਹੜਾ ਨਾ ਲੋਕਾਂ ਨੂੰ ਉਸ ਸਟੇਜ ਤੋਂ ਜਿਹੜਾ ਉਹ ਰੱਖਿਆ ਜਾਂਦਾ ਤਾਂ ਕਿ ਹਾਲਾਂਕਿ ਉਹ ਮਜ਼ਾਕ ਦੇ ਵਿੱਚ ਹੀ ਹੋਵੇ ਪਰ ਰਿਐਲਿਟੀ ਹੈ ਜੀ ਇਹ ਕਿ ਕੋਈ ਚੀਜ਼ ਹੈ ਉਹ ਨਾ ਵੱਜ ਸਕੇ। ਦੂਜੀ ਕੱਲ ਇੱਕ ਕਟਾਕਸ਼ ਕਰ ਰਹੇ ਸਨ ਵਿਅਕਤੀ, ਉਹਨਾਂ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਹੁਣ ਜਦੋਂ ਸਟੇਜਾਂ ਜਿਹੜੀਆਂ ਨੇ ਲੱਗਣਗੀਆਂ ਰਾਜਨੀਤਿਕ ਤਾਂ ਉਹਨਾਂ ਦੇ ਬਾਹਰ ਇੱਕ ਵਿਸ਼ੇਸ਼ ਤੌਰ ਦੇ ਉੱਤੇ ਜੋੜਾ ਘਰ ਵੀ ਬਣਾਇਆ ਜਾ ਸਕਦਾ ਤੇ ਉੱਥੇ ਲਿਖਿਆ ਜਾ ਸਕਦਾ ਵੀ ਜੁੱਤੀਆਂ ਜਿਹੜੀਆਂ ਜੀ ਇੱਥੇ ਜਮ੍ਹਾਂ ਕਰਾ ਕੇ ਜਾਓ। ਤਾਂ ਜਿਹੜੇ ਇਹ ਡਰ ਜਿਹੜਾ ਉਹ ਕਿਉਂ ਪੈ ਗਿਆ, ਉਹਦਾ ਰੀਜ਼ਨ ਇਹ ਹੈ ਜੀ ਕਿ ਪਾੜਾ ਜਿਹੜਾ ਹੈ ਨੇਤਾਵਾਂ ਤੇ ਆਮ ਲੋਕਾਂ ਦੇ ਵਿਚਾਲੇ ਬਹੁਤ ਜ਼ਿਆਦਾ ਜਿਹੜਾ ਪੈ ਗਿਆ। ਪਿਛਲੇ ਕੁਝ ਸਾਲਾਂ ਦੇ ਦੌਰਾਨ ਜਿਹੜੀਆਂ ਇਹਦੇ ਦੀਆਂ ਸਿਕਿਉਰਿਟੀਜ਼ ਲੈ ਕੇ ਲੋਕਾਂ ਤੋਂ ਜਿਹੜੇ ਦੂਰ ਹੋ ਗਏ, ਫਿਰ ਲੋਕਾਂ ਨੇ ਆਪਣਾ ਰੋਸ ਜਿਹੜਾ ਜੀ ਉਹ ਦੱਸਣਾ ਸ਼ੁਰੂ ਕਰਤਾ। ਹਾਲਾਂਕਿ ਇਹ ਤਰੀਕਾ ਜਿਹੜਾ ਜੀ ਉਹ ਗਲਤ ਹੋ ਸਕਦਾ, ਪਰ ਜੇ ਵਿਕਰਮ ਦੀ ਗੱਲ ਕਰੀਏ ਤਾਂ ਉਹ ਇਹ ਕਹਿੰਦਾ ਕਿ ਮੈਂ ਆਪਣੇ ਚੌਂਕ ਦੇ ਉੱਤੇ ਕਿਸੇ ਜਗ੍ਹਾ ਵੀ ਸੰਘ ਪਾੜ ਕੇ ਬੋਲੀ ਜਾਂਦਾ ਤਾਂ ਕਿਹਨੇ ਸੁਣਨਾ ਸੀ। ਮੇਰੇ ਕੋਲ ਇਹ ਤਰੀਕਾ ਸੀਗਾ ਕਿ ਮੈਂ ਆਪਣੀ ਗੱਲ ਜਿਹੜੀ ਆਪਣਾ ਰੋਸ ਹੈ ਉਹ ਪ੍ਰਗਟ ਕਰ ਸਕਦਾ ਸੀਗਾ। ਇਹ ਜਿਹੜਾ ਰੋਸ ਹੈ ਜੀ ਸ਼ਾਇਦ ਵਿਕਰਮ ਦੇ ਰੂਪ ਦੇ ਵਿੱਚ ਇਹ ਪੰਜਾਬੀਆਂ ਦਾ ਰੋਸ ਹੈ ਜਿਹਦੇ ਤੋਂ ਇਸ ਵੇਲੇ ਵੱਡਾ ਡਰ ਜਿਹੜਾ ਜੀ ਇਹਨਾਂ ਰਾਜਨੀਤਿਕ ਲੋਕਾਂ ਨੂੰ ਲੱਗਣ ਲੱਗ ਗਿਆ ਜੀ। ਬਿਲਕੁਲ ਜੀ, ਉਹਦੀ ਗੱਲ ਵੀ ਠੀਕ ਹੈਗਾ। ਜਾਂ ਟੈਂਕੀਆਂ ਤੇ ਚੜ੍ਹਦੇ ਆ ਜਾਂ ਆਪਣੇ ਆਪ ਨੂੰ ਅੱਗਾਂ ਲਾਉਂਦੇ ਆ, ਕਿੰਨਾ ਕੁਛ ਹੁੰਦਾ ਆ। ਉਹ ਜਿਹੜੀ ਸਰਕਾਰ ਆ ਉਸ ਦੇ ਕੰਨਾਂ ਤੇ ਜ਼ਿਆਦਾ ਵੀ ਜੂਨ ਨਹੀਂ ਸਰਕਦੀ। ਤਾਂ ਅਗਲੀ ਗੱਲ ਕਰੀਏ ਪੁਲਿਸ ਕੈਟ ਪੈਂਕੀ ਦੀ, ਉਸ ਦੀ ਜਿਹੜੀ ਸਜ਼ਾ ਹੋਈ ਸੀ ਉਸ ਦਾ ਕੀ ਬਣਿਆ?
ਇਹ ਸਜ਼ਾ ਜਿਹੜੀ ਹੈ ਜੀ, ਤੁਸੀਂ ਦੇਖੋ ਕਿ ਜਦੋਂ ਸਰਕਾਰੇ ਦਰਬਾਰੇ ਹੋਵੇ ਸਾਰਾ ਕੁਝ ਤੇ ਫਿਰ ਕਿਵੇਂ ਸਭ ਕੁਝ ਬਦਲ ਜਾਂਦਾ ਜੀ। ਬੱਬਰ ਖਾਲਸਾ ਤੋਂ ਇਹ ਪੁਲਿਸ ਦੇ ਵਿੱਚ ਜਿਹੜਾ ਆਇਆ ਸੀਗਾ ਗੁਰਮੀਤ ਸਿੰਘ ਪਿੰਕੀ, ਪੁਲਿਸ ਦੇ ਕੈਟ ਵਜੋਂ ਮਸ਼ਹੂਰ ਸੀਗਾ ਜੀ। ਪੁਲਿਸ ਦੇ ਮੁਖੀ ਜਿਹੜੇ ਇਸ ਵੇਲੇ ਨੇ ਉਹਨਾਂ ਦਾ ਖਾਸਮ ਖਾਸ ਜਿਹੜਾ ਉਹ ਰਿਹਾ। 7 ਜਨਵਰੀ 2001 ਨੂੰ ਇਸ ਗੁਰਮੀਤ ਸਿੰਘ ਪਿੰਕੀ ਨੇ ਲੁਧਿਆਣੇ ਦੇ ਮਾਇਆ ਨਗਰ ਦੇ ਵਿੱਚ ਸੜਕ ਦੇ ਉੱਤੇ ਉਹ ਆਪਣੇ ਜਿਹੜੇ ਨਾਲ ਦੇ ਸਾਥੀ ਸੀ ਜੀ ਉਹਨਾਂ ਦੇ ਨਾਲ ਸ਼ਰਾਬ ਪੀ ਰਿਹਾ ਸੀਗਾ। ਸ਼ਰੇਆਮ ਜਿਹੜੀ ਗੱਡੀ ਹੈ ਉਹ ਗਲੀ ਦੇ ਵਿੱਚ ਲਾ ਕੇ, ਅਵਤਾਰ ਨਾਮ ਦਾ ਜਿਹੜਾ 21 ਸਾਲਾਂ ਦਾ ਮੁੰਡਾ ਸੀਗਾ ਜੀ, ਉਹ ਉੱਥੋਂ ਲੰਘ ਰਿਹਾ ਸੀਗਾ। ਉਹਨੇ ਸਿਰਫ ਇੰਨਾ ਹੀ ਕਹਿ ਦਿੱਤਾ ਕਿ ਅੰਕਲ ਜੀ ਸਾਨੂੰ ਜਿਹੜਾ ਲੰਘ ਲੈਣ ਦਿਓ, ਗੱਡੀ ਥੋੜੀ ਸਾਈਡ ਤੇ ਲਾ ਲਓ। ਉਹਨੇ ਪਿਸਤੌਲ ਜਿਹੜਾ ਸੀ ਉਹ ਕੱਢਿਆ ਤੇ ਇਹਨੂੰ ਅਵਤਾਰ ਸਿੰਘ ਨੂੰ ਗੋਲੀ ਮਾਰ ਦਿੱਤੀ ਸੀਗੀ। ਉਦੋਂ ਬਾਅਦ ਜਿਹੜਾ ਕੁਝ ਹੋਇਆ ਜੀ, ਲੋਕਾਂ ਨੂੰ ਸੜਕਾਂ ਦੇ ਉੱਤੇ ਆਉਣਾ ਪੈ ਗਿਆ। ਔਰ ਜਦੋਂ ਸੜਕਾਂ ਦੇ ਉੱਤੇ ਲੋਕ ਆਏ ਤੇ ਫਿਰ ਜਾ ਕੇ ਗੁਰਮੀਤ ਸਿੰਘ ਜਿਹੜਾ ਪਿੰਕੀ ਆ ਉਹਦੀ ਗ੍ਰਿਫਤਾਰੀ ਹੋਈ। ਉਦੋਂ ਬਾਅਦ ਉਹਨੂੰ ਜਿਹੜੀ ਸੀ ਉਹ ਉਮਰ ਕੈਦ ਦੀ ਸਜ਼ਾ ਹੋਈ। ਸਰਕਾਰ ਨੇ ਇਹ ਜਿਹੜੀ ਸਜ਼ਾ ਹੈ 7 ਸਾਲਾਂ ਦੇ ਵਿੱਚ ਹੀ ਨਿਬੇੜ ਦਿੱਤੀ ਹੈ। ਇਹਦੇ ਦੌਰਾਨ 5 ਵਾਰੀ ਉਹ ਜਿਹੜਾ ਜੇਲ੍ਹ ਦੇ ਵਿੱਚੋਂ ਛੁੱਟੀ ਤੇ ਆਇਆ ਔਰ ਉਹਨੂੰ ਓਪਨ ਜੇਲ੍ਹ ਜਿਹੜੀ ਹੈ ਜੀ ਉਹਦੇ ਵਿੱਚ ਰੱਖਿਆ ਗਿਆ, ਭਾਵ ਕਿ ਸਾਰੀਆਂ ਜਿਹੜੀਆਂ ਸਹੂਲਤਾਂ ਦੇ ਨਾਲ ਲੈਸ ਜਿਹੜਾ ਜੀ ਉਹ ਕਿਹਾ ਜਾ ਸਕਦਾ। ਜਿਹੜਾ ਪਿੰਕੀ ਹੈ ਜੀ ਉਹ ਪੁਲਿਸ ਕੈਪ ਜਿਹੜਾ ਉਹ ਬਣ ਗਿਆ ਸੀਗਾ। ਉਹਦੀ ਸੂਚਨਾ ਦੇ ਉੱਤੇ ਉਹਨੇ ਕਈ ਜਿਹੜੇ ਦਰਜਨ ਇਨਕਾਊਂਟਰ ਨੇ, ਜਿਹੜੇ ਪੁਲਿਸ ਮੁਕਾਬਲੇ ਨੇ, ਉਹਦੇ ਵਿੱਚ ਉਹਨੇ ਆਪ ਵੀ ਪਾਰਟੀਸਪੇਟ ਜਿਹੜਾ ਕੀਤਾ ਜੀ। ਔਰ ਕਈ ਜਿਹੜੇ ਮੁੰਡੇ ਸਨ ਜਿਹੜੇ ਪੰਜਾਬ ਦੇ ਵਿੱਚ ਮਰੇ, ਉਹਦਾ ਕਥਿਤ ਰੂਪ ਦੇ ਵਿੱਚ ਦੋਸ਼ ਜਿਹੜਾ ਉਹ ਪਿੰਕੀ ਦੇ ਉੱਤੇ ਲੱਗਦਾ ਰਿਹਾ ਜੀ। ਬਿਲਕੁਲ ਜੀ, ਜ਼ੋਰਾਵਰਾਂ ਦਾ ਸੱਤੀ ਵੀ ਹਿੱਸਾ, ਇਹ ਗੱਲ ਬੜੀ ਢੁੱਕਦੀ ਹੈ। ਤੇ ਅਗਲੀ ਗੱਲ ਕਰੀਏ ਜੀ, ਹੜ੍ਹਾਂ ਤੋਂ ਬੜੇ ਪੀੜਤ ਨੇ ਜੀ ਲੋਕ। ਐਕਚੁਅਲੀ ਪੰਜਾਬ ਦੇ ਵਿੱਚ ਤਾਂ ਸਹੀ ਦੇਖੋ ਤਾਂ ਸੋਕਾ ਜਿਹੜਾ ਜੀ ਉਹ ਪਿਆ ਹੋਇਆ, ਮੀਂਹ ਪੈ ਰਿਹਾ, ਪਰ ਜਿੰਨੇ ਮੀਂਹ ਪੈਣੇ ਚਾਹੀਦੇ ਆ ਉਨੇ ਨਹੀਂ ਪਏ, ਉਦੋਂ ਅੱਧੇ ਵੀ ਨਹੀਂ ਪਏ ਇਸ ਵਾਰੀ। ਹਿਮਾਚਲ ਦੇ ਵਿੱਚ ਜਿਹੜੇ ਆ ਮੀਂਹ ਉਹ ਬਹੁਤ ਪੈ ਰਿਹਾ ਜੀ ਪਿਛਲੇ 24 ਕੁ ਘੰਟਿਆਂ ਤੋਂ। ਉਹਦੇ ਨਾਲ ਇਸ ਵੇਲੇ ਭਾਖੜਾ ਦੇ ਵਿੱਚ ਜਿਹੜਾ ਜੀ ਉਹ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਜਿਹੜਾ ਜੀ ਉਹ ਵੱਧ ਗਿਆ। ਤੋ ਇਹਦੇ ਪਾਣੀ ਦਾ ਪੱਧਰ ਜਿਹੜਾ ਜੀ ਭਾਖੜਾ ਦੇ ਵਿੱਚ ਵਧਣ ਦੇ ਨਾਲ ਇਸ ਵੇਲੇ ਜਿਹੜੇ ਪੰਜਾਬ ਦੇ ਕੁਝ ਏਰੀਆਜ਼ ਦੇ ਵਿੱਚ ਜਿਹੜਾ ਜੀ ਉਹ ਹੜ੍ਹਾਂ ਦਾ ਖਤਰਾ ਵੱਧ ਗਿਆ। 1670.70 ਫੁੱਟ ਜਿਹੜਾ ਜੀ ਉਹ ਪਾਣੀ ਰਹਿ ਗਿਆ ਔਰ ਖਤਰੇ ਦੇ ਨਿਸ਼ਾਨ ਤੋਂ ਇਹ 8 ਫੁੱਟ ਥੱਲੇ ਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਜੀ ਉਹਦੇ ਕਰਕੇ ਸਵਾਨ ਨਦੀ ਜਿਹੜੀ ਹੈ ਉਹਦੇ 'ਚ 60,000 ਕਿਊਸਕ ਪਾਣੀ ਜਿਹੜਾ ਜੀ ਉਹ ਸਤਲੁਜ ਦੇ ਵਿੱਚੋਂ ਜਿਹੜਾ ਜੀ ਛੱਡਿਆ ਗਿਆ। ਇਹਦੇ ਨਾਲ ਕਈ ਦਰਜਨਾਂ ਪਿੰਡ ਜਿਹੜੇ ਨੇ ਉਹਨਾਂ ਦੇ ਵਿੱਚ ਹੜ੍ਹਾਂ ਦੇ ਹਾਲਾਤ ਜਿਹੜੇ ਨੇ ਜੀ ਉਹ ਬਣ ਗਏ ਨੇ। ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਜਾਣ ਦੇ ਵਾਸਤੇ ਕਿਹਾ ਜਾ ਰਿਹਾ, ਕਿਉਂਕਿ ਜਿਹੜਾ ਭਾਖੜਾ ਉਹਦੇ ਵਿੱਚੋਂ ਹੋਰ ਪਾਣੀ ਜਿਹੜਾ ਜੀ ਉਹ ਛੱਡਿਆ ਜਾ ਸਕਦਾ ਹੈ। ਜੇ ਹੋਰ ਪਾਣੀ ਛੱਡਿਆ ਜਾਊਗਾ ਤਾਂ ਸਵਾਨ ਨਦੀ ਜਿਹੜੀ ਹੈ ਜੀ ਉਹਦੇ ਵਿੱਚ ਇਹਦਾ ਮਤਲਬ ਕਿ ਸਿੱਧੇ ਹੜ੍ਹ ਜਿਹੜੇ ਉਹ ਆਉਣ ਦਾ ਖਤਰਾ ਬਣ ਗਿਆ। ਤਕਰੀਬਨ 3 ਦਰਜਨ ਦੇ ਕਰੀਬ ਪਿੰਡ ਨੇ ਜੀ ਜਿਹੜੇ ਇਸ ਵੇਲੇ ਇਸ ਡਰ ਦੇ ਥੱਲੇ ਰਹਿ ਰਹੇ ਨੇ ਕਿ ਇਹ ਪਾਣੀ ਕਿਸੇ ਟਾਈਮ ਵੀ ਵੱਡਾ ਆ ਸਕਦਾ ਤੇ ਇਹਨਾਂ ਪਿੰਡਾਂ ਦੇ ਉੱਤੇ ਖਤਰਾ ਜਿਹੜਾ ਜੀ ਉਹ ਮੰਡਰਾ ਰਿਹਾ ਜੀ। ਜੀ, ਤੇ ਮੇਰਾ ਅਖੀਰਲਾ ਕੁਐਸਚਨ ਹੋਊਗਾ ਕਿ ਜਿਵੇਂ ਦੋਨੇ ਸੀਟਾਂ ਦੇ ਉੱਤੇ ਜਿਹੜੀਆਂ ਸਾਰੀਆਂ ਪਾਰਟੀਆਂ, ਇਹਨਾਂ ਦੀ ਕੀ ਕਾਰਗੁਜ਼ਾਰੀ ਹੈ ਜਿਹੜੀਆਂ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ? ਜਿੱਥੋਂ ਤੱਕ ਤਾਂ ਹੈਗੀ ਹੈ ਜੀ ਤਲਵੰਡੀ ਸਾਬੋ ਵਾਲੀ ਸੀਟ ਦੀ ਗੱਲ ਜੀ, ਉੱਥੇ ਇਸ ਵੇਲੇ ਜਿਹੜਾ ਮੁਕਾਬਲਾ ਹੈ ਜੀ ਉਹ ਅਕਾਲੀ ਦਲ ਦੇ ਜਿਹੜੇ ਜੀਤਮਿੰਦਰ ਸਿੰਘ ਸਿੱਧੂ ਜਿਹੜੇ ਪਾਰਟੀਆਂ ਬਦਲਣ ਦੇ ਵਿੱਚ ਐਕਸਪਰਟ ਨੇ, ਕਦੀ ਕਿਸੇ ਪਾਰਟੀ 'ਚ ਕਦੀ ਕਿਸੇ ਪਾਰਟੀ 'ਚ, ਉਹਦੇ ਵਿੱਚ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਪ੍ਰੋਫੈਸਰ ਬਲਜਿੰਦਰ ਕੌਰ ਹੈ ਉਹਨਾਂ ਦੇ ਵਿਚਾਲੇ ਆ ਜੀ। ਜੀਤਮਿੰਦਰ ਸਿੰਘ ਜਿਹੜੇ ਜਿਹੜੇ ਹਰਮਿੰਦਰ ਸਿੰਘ ਜੱਸੀ ਨੇ ਕਾਂਗਰਸ ਦੇ, ਉਹ ਕਾਫੀ ਪਛੜ ਗਏ ਜੀ ਇੱਥੇ, ਕਿਉਂਕਿ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਸਪੋਰਟ ਜਿਹੜੀ ਨਹੀਂ ਮਿਲੀ। ਇਸ ਵੇਲੇ ਜਿਹੜਾ ਉਹਨਾਂ ਦਾ ਚੋਣ ਪ੍ਰਚਾਰ ਕਰ ਰਹੇ ਨੇ ਉਹ 2 ਬੰਦੇ ਹੀ ਨੇ, ਇੱਕ ਤਾਂ ਪ੍ਰਤਾਪ ਸਿੰਘ ਬਾਜਵਾ ਹੋਰੀ ਨੇ ਤੇ ਦੂਜੇ ਮਨਪ੍ਰੀਤ ਸਿੰਘ ਬਾਦਲ ਨੇ ਜੀ। ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ PPP ਵੱਲੋਂ ਉਹਨਾਂ ਦੀ ਸਪੋਰਟ ਕਰ ਰਹੇ ਜਾਂ ਕਾਂਗਰਸ ਵੱਲੋਂ, ਕਿਉਂਕਿ ਵਿੱਚ ਵਿਚਾਲੇ ਨੇ ਜੀ। ਉਹਨਾਂ ਨੇ ਮੈਂਬਰਸ਼ਿਪ ਕਾਂਗਰਸ ਦੀ ਵੀ ਲਈ ਹੋਈ ਹੈ ਤੇ ਉਂਝ ਵੈਸੇ PPP ਦਾ ਵੀ ਇੱਕ ਢਾਂਚਾ ਖੜਾ ਕਰਨ ਦੀਆਂ ਗੱਲਾਂ ਜਿਹੜੀਆਂ ਉਹ ਕਰੀ ਜਾਂਦੇ ਨੇ। ਕਾਂਗਰਸ ਉੱਤੇ 3ਜੇ ਨੰਬਰ ਤੇ ਇਸ ਵੇਲੇ ਚੱਲ ਰਹੀ ਹੈ ਜੀ। ਜਿਹੜਾ ਪਟਿਆਲੇ ਦੇ ਵਿੱਚ ਮੁਕਾਬਲਾ ਜੀ, ਇਹਦੇ ਵਿੱਚ ਵੀ ਕਾਫੀ ਤਬਦੀਲੀ ਪਿਛਲੇ 2-3 ਦਿਨਾਂ ਦੇ ਦੌਰਾਨ ਆਈ ਹੈ ਜੀ। ਇੱਥੇ ਮੁੱਖ ਮੁੱਦਾ ਜਿਹੜਾ ਜੀ ਉਹ ਬਣਿਆ ਹੋਇਆ ਡਿਵੈਲਪਮੈਂਟ ਦਾ ਜੀ। ਪਟਿਆਲੇ ਦਾ ਬਹੁਤ ਮੰਦਾ ਹਾਲ ਜਿਹੜਾ ਜੀ ਉਹ ਅਕਾਲੀ ਸਰਕਾਰ ਨੇ ਪਿਛਲੇ ਕਈ ਸਾਲਾਂ ਦੇ ਦੌਰਾਨ ਕੀਤਾ। ਅਕਾਲੀਆਂ ਕੋਲੇ ਕਹਿਣ ਨੂੰ ਕੁਛ ਨਹੀਂਗਾ, ਹੁਣ ਇਹੀ ਕਹੀ ਜਾਂਦੇ ਜੀ ਇੱਥੋਂ ਵਿਧਾਇਕ ਪਹਿਲਾਂ ਬਣਾ ਕੇ ਭੇਜੋ, ਫਿਰ ਜਿਹੜੀ ਡਿਵੈਲਪਮੈਂਟ ਆ ਉਹ ਪਟਿਆਲੇ ਦੀ ਹੋਊਗੀ। ਜਿਹੜੇ ਇੱਥੇ ਅਕਾਲੀ ਦਲ ਦੇ ਉਮੀਦਵਾਰ ਨੇ ਭਗਵਾਨ ਦਾਸ ਜਨੇਜਾ,
ਅੱਜ ਦੀ ਦੇ ਡੇਟ ਦੇ ਵਿੱਚ ਤੁਸੀਂ ਕਹੋ ਤਾਂ ਉਹ ਇੱਥੇ ਤੀਜੇ ਨੰਬਰ ਦੇ ਉੱਤੇ ਚਲੇ ਗਏ ਜੀ। ਇੱਥੇ ਮੁਕਾਬਲਾ ਜਿਹੜਾ ਕਾਂਗਰਸ ਤੇ ਪ੍ਰਨੀਤ ਕੌਰ ਤੇ ਆਮ ਆਦਮੀ ਪਾਰਟੀ ਦੇ ਜਿਹੜਾ ਅਦਾਲਤੀ ਵਾਲਾ ਜੀ ਉਹਨਾਂ ਦੇ ਵਿਚਾਲੇ ਰਹਿ ਗਿਆ। ਬੇਸ਼ੱਕ ਹਾਵੀ ਨੇ ਇਸ ਵੇਲੇ ਪ੍ਰਨੀਤ ਕੌਰ ਹੋਰੀ, ਕੋਈ ਡਾਊਟ ਨਹੀਂਗਾ। ਅੱਜ ਇੱਥੇ ਅਰਵਿੰਦ ਕੇਜਰੀਵਾਲ ਹੋਰੀ ਆਉਣਗੇ ਤੇ ਅੱਜ ਇੱਥੇ ਪੂਰਾ ਦਿਨ ਲਾਉਣਗੇ, ਅਗਲੇ 2 ਦਿਨ ਜਿਹੜੇ ਨੇ ਉਹ ਤਲਵੰਡੀ ਸਾਬੋ ਦੇ ਵਿੱਚ ਲਾਉਣਗੇ। ਸੋ ਇਸ ਵੇਲੇ ਟਾਪਗੇੜ ਦੇ ਵਿੱਚ ਜਿਹੜੀ ਜੀ ਇੱਥੇ ਚੋਣ ਸਰਗਰਮੀਆਂ ਦੋਵੇਂ ਥਾਵਾਂ ਦੇ ਉੱਤੇ ਪਈਆਂ ਹੋਈਆਂ ਨੇ। ਸਖਤ ਹੁਮਸ ਗਰਮੀ ਜਿਹੜੀ ਹੈ ਜੀ ਉਹਦੇ ਬਾਵਜੂਦ ਜਿਹੜੇ ਨੇਤਾ ਨੇ ਜੀ ਉਹ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ। ਅਗਲੇ 2 ਕੁ ਦਿਨਾਂ ਦੇ ਦੌਰਾਨ ਸਥਿਤੀ ਜਿਹੜੀ ਹੈ ਜੀ ਉਹ ਹੋਰ ਨਿਖਰ ਕੇ ਸਾਹਮਣੇ ਆਊਗੀ। ਜੇ ਅੱਜ ਚੋਣਾਂ ਹੋ ਜਾਣ ਤਾਂ ਇਹ ਕਿਹਾ ਜਾ ਸਕਦਾ ਦੋਨੋਂ ਸੀਟਾਂ ਜਿਹੜੀਆਂ ਨੇ ਉਹ ਸੱਤਾਧਾਰੀ ਧਿਰ ਦੀ ਝੋਲੀ ਚੋਂ ਖਿਸਕ ਰਹੀਆਂ ਨੇ। ਜੀ ਇਹਦਾ ਮਤਲਬ ਕਿ ਦੋਹਾਂ ਥਾਵਾਂ ਤੇ ਉਹਨਾਂ ਦੇ ਜਿਹੜੇ ਪੈਰ ਉਖੜਨੇ ਆ ਉਹ ਸ਼ੁਰੂ ਹੋ ਗਏ ਆ ਤੇ ਅਖੀਰ ਦੇ ਵਿੱਚ ਜੀ ਆਜ਼ਨਾਮਾ ਕਿ ਧੰਨ ਇਹ ਦੇਸ਼ ਤੇ ਦੇਸ਼ ਦੇ ਧੰਨ ਆਗੂ ਭੈੜੇ ਝੰਡਾ ਚਲਾਉਣ ਵੀ ਜਾਣਦੇ ਨਹੀਂ। ਧੰਨ ਇਹ ਦੇਸ਼ ਤੇ ਦੇਸ਼ ਦੇ ਧੰਨ ਆਗੂ ਭੈੜੇ ਝੰਡਾ ਚਲਾਉਣ ਵੀ ਜਾਣਦੇ ਨਹੀਂ। ਉਲਟਾ ਝੰਡਾ ਚੜਾਈ ਹਨ ਕਿਤੇ ਜਾਂਦੇ, ਉਹ ਤਾਂ ਝੰਡੇ ਦੇ ਰੰਗ ਪਛਾਣਦੇ ਨਹੀਂ। ਕਿਤੇ ਝੰਡਾ ਝੁਲਾਇਆ ਤੇ ਝੁੱਲਿਆ ਨਾ, ਸਿੱਖੇ ਢੰਗ ਉਹ ਝੰਡਾ ਝੁਲਾਣਦੇ ਨਹੀਂ। ਭਾਸ਼ਣ ਨਾਲ ਕੋਈ ਲੋਕ ਹਸਾਈ ਜਾਂਦਾ, ਆਗੂ ਹੋਏ ਹੀ ਸਮੇਂ ਦੇ ਹਾਣਦੇ ਨਹੀਂ। ਗੱਲਾਂ ਨਾਲ ਅਸਮਾਨ ਨੂੰ ਲਾਉਣ ਤਾਕੀ ਭਾਰਤ ਮਾਤਾ ਦੇ ਬਣੇ ਹਨ ਲਾਲ ਆਗੂ। ਗੱਲਾਂ ਨਾਲ ਅਸਮਾਨ ਨੂੰ ਲਾਉਣ ਤਾਕੀ ਭਾਰਤ ਮਾਤਾ ਦੇ ਬੜੇ ਹਨ ਲਾਲ ਆਗੂ। ਰਹਿੰਦੇ ਖੜਕਦੇ ਇਹ ਥੋਥੇ ਚਣੇ ਵਾਂਗੂ, ਡੀਂਗਾ ਮਾਰਨ ਤੇ ਕਰਨ ਕਮਾਲ ਆਗੂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ।